ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 3 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ, ਕਾਲ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਅਤੇ ਵੁੱਡਲੈਂਡ ਟਰੱਕ ਪਾਰਕਿੰਗ, ਜਿਹੜਾ ਕਿ I-5 ਦੇ ਐਗਜ਼ਿਟ 538 ਦੇ ਉੱਤੇ, ਜਿੱਥੇ ਕਿ ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੈ। ਐਡਰੈਸ 595 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 916 396 9085 916 396 9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ, ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ, ਆਪਾਂ ਜਿਹੜਾ ਆ ਘੱਲੂਘਾਰਾ ਦਿਵਸ, ਘੱਲੂਘਾਰਾ ਵੀਕ ਜਿਹੜਾ ਆ ਉਹਨੂੰ ਯਾਦ ਕਰ ਰਹੇ ਹੈਗੇ ਆ। ਡੇਟ ਵਾਈਜ਼ ਹਰ ਰੋਜ਼ ਤੁਸੀਂ ਭਾਈ ਅਜਮੇਰ ਸਿੰਘ ਉਹਨਾਂ ਕੋਲੋਂ ਸਵੇਰੇ ਅਤੇ ਸ਼ਾਮ ਆਪਾਂ ਉਹਨਾਂ ਦਾ ਜਿਹੜਾ ਕਿਹੜੀ ਡੇਟ ਨੂੰ ਕੀ ਹੋਇਆ ਸੀ ਉਹ ਡਿਟੇਲ ਆਪਾਂ ਲਾਉਂਦੇ ਹੈਗੇ ਆ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਜਿਹੜੇ ਸ਼ਹੀਦ ਹੋਏ ਆ ਉੱਥੇ, ਉਹਨਾਂ ਨੂੰ ਜਿਹੜੀ ਸਾਡੀ ਸਲਾਮ ਆ, ਉਹਨਾਂ ਦਾ ਸਾਡਾ ਸਿਰ ਝੁਕਦਾ ਹੈਗਾ ਆ ਸ਼ਹੀਦਾਂ ਦੇ ਲਈ। ਸੋ ਸਾਨੂੰ ਬਿਲਕੁਲ ਇੱਕ ਵਾਰੀ ਹਰ ਇੱਕ ਆਪਣਾ ਬੱਚਾ, ਭੈਣ ਭਰਾ, ਹਰ ਇੱਕ ਨੂੰ ਦੱਸਣਾ ਚਾਹੀਦਾ ਵੀ ਜੂਨ 1984 ਦੇ ਵਿੱਚ 10 ਦਿਨ ਜਿਹੜਾ ਉਦੋਂ ਦੀ ਜ਼ਾਲਮ ਸਰਕਾਰ ਨੇ ਟੈਰਰ ਜਿਹੜਾ ਮਚਾ ਰੱਖਿਆ ਸੀ, ਉਹਨਾਂ ਨੂੰ ਉਸ ਦੇ ਬਾਰੇ ਜਿਹੜਾ ਆ ਹਰ ਇੱਕ ਜਾਣੇ ਨੂੰ ਪਤਾ ਲੱਗਣਾ ਚਾਹੀਦਾ ਹੈਗਾ। ਜੀ ਬਿਲਕੁਲ, ਕੋਟਾਨ ਕੋਟ ਪ੍ਰਣਾਮ ਆ ਸਾਰੇ ਹੀ ਸਮੂਹ ਸਿੰਘ ਸਿੰਘਣੀਆਂ ਨੂੰ, ਸ਼ਹੀਦਾਂ ਨੂੰ। ਸੋ ਨਵੀਂ ਤੋਂ ਨਵੀਂ ਜਿਹੜੀ ਜਾਣਕਾਰੀ ਹਰ ਵਾਰੀ ਹਰ ਸਾਲ ਕੁਛ ਨਾ ਕੁਛ ਜਿਹੜਾ ਉਹ ਸਾਹਮਣੇ ਆ ਰਹੀ ਆ, ਅਤੇ ਬਾਰ-ਬਾਰ ਇਹੀ ਚੀਜ਼ ਜਿਹੜੀ ਆ ਉਹ ਦਰਸਾਉਂਦੀ ਆ ਵੀ ਕਿਸ ਤਰੀਕੇ ਦੇ ਨਾਲ ਉਸ ਟਾਈਮ ਦੀ ਜਿਹੜੀ ਪਾਪਣ ਗਾਂਧੀ ਸੀਗੀ ਅਤੇ ਉਸ ਦੇ ਨਾਲ, ਅਤੇ ਉਹਦੇ ਨਾਲ ਦੇਖੋ ਇਕੱਲੀ ਉਹੀ ਨਹੀਂ, ਇਹ 'ਚ ਇਕੱਲਾ ਕਾਂਗਰਸ ਹੀ ਜ਼ਿੰਮੇਵਾਰ ਨਹੀਂ, ਨਾਲ ਦੇ ਨਾਲ ਜਿਹੜੀਆਂ ਬਾਕੀ ਪਾਰਟੀਆਂ ਅਤੇ ਇਸ ਟਾਈਮ ਜਿਹੜੇ ਕੌਮ ਦੇ ਸਿਰਪ੍ਰਸਤ ਵੀ ਬਣੇ ਹੋਏ ਆ, ਸਰਪ੍ਰਸਤ ਵੀ ਬਣੇ ਹੋਏ ਆ, ਉਹ ਵੀ ਉਸੇ ਤਰੀਕੇ ਦੇ ਨਾਲ ਵਿੱਚ ਜਿਹੜੇ ਆ ਉਹ ਸ਼ਾਮਲ ਸੀਗੇ। ਸੋ ਕੋਈ ਵੀ ਇਸ ਦੇ ਵਿੱਚ ਜਿਹੜਾ ਉਹ ਦੁੱਧ ਧੋਤਾ ਨਹੀਂ, ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਬਣੇ ਆ। ਕੌਮ ਦੀਆਂ ਜਿਹੜੀਆਂ ਹਮੇਸ਼ਾ ਹੀ ਭਾਵਨਾਵਾਂ ਦੇ ਨਾਲ ਖੇਡ ਕੇ ਪਿੱਛੇ ਮਗਰ ਉਹਨਾਂ ਨੂੰ ਲਾ ਕੇ ਅਤੇ ਉਹ ਇਸ ਤਰੀਕੇ ਦੇ ਨਾਲ ਕਰਦੇ ਆ। ਕੌਮ ਨੂੰ ਇਕਜੁੱਟ ਜਿਹੜਾ ਹੈ ਅਜਿਹੇ ਜਿਹੜੇ ਕਹਿ ਲਓ ਵੀ ਰੈਟਸ ਜਿਹਨਾਂ ਨੂੰ ਆਖ ਦਿੰਦੇ ਆ, ਉਹਨਾਂ ਤੋਂ ਬਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ। ਇਹ ਸਿੰਘ ਸਿੰਘਣੀਆਂ ਦੇ ਸ਼ਹੀਦਾਂ ਦੇ ਜਿਹੜੇ ਸੋਹਲੇ ਗਾਉਣੇ ਆ, ਮਨ ਨਹੀਂ ਨੀਵਾਂ ਨਹੀਂ ਕਰਨਾ, ਜਿਹੜਾ ਡੋਲਣਾ ਨਹੀਂ ਆ, ਕਿਉਂਕਿ ਇੱਦਾਂ ਦੀਆਂ ਚੀਜ਼ਾਂ ਕਈ ਘੱਲੂਘਾਰੇ, 3 ਘੱਲੂਘਾਰੇ ਜਿਹੜੇ ਸਿੱਖ ਕੌਮ ਦੇ ਉੱਤੇ ਹੋਏ ਆ, ਅਤੇ ਹਮੇਸ਼ਾ ਉਸ ਤੋਂ ਬਾਅਦ ਦੇ ਵਿੱਚ ਬਹਾਦਰੀ ਦੇ ਨਾਲ ਅੱਗੇ ਜਿਹੜੇ ਉਹ ਕੌਮ ਆ ਉਹ ਉੱਭਰ ਕੇ ਆਈ ਹੈਗੀ ਆ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। COVID-19 ਦੇ ਜਿਹੜੇ ਕੇਸਿਸ ਆ ਉਹ ਹੁਣ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਘਟਣੇ ਸ਼ੁਰੂ ਹੋਏ ਹੈਗੇ ਆ USA ਦੇ ਵਿੱਚ ਵੀ। ਕਹਿੰਦੇ ਵੀ ਜੇ 70% USA ਦੀ ਪੋਪੂਲੇਸ਼ਨ ਵੈਕਸੀਨੇਟਡ ਹੋ ਜਾਏ, ਫਿਰ ਜਿਹੜੇ ਬੱਚੇ ਆ ਉਹਨਾਂ ਨੂੰ ਟੀਕੇ ਲਵਾਉਣ ਦੀ ਕੋਈ ਜ਼ਰੂਰਤ ਨਹੀਂ। ਇਹ ਡਾਕਟਰ ਐਮੀ ਐਡਵਰਡਸ ਜਿਹੜੇ ਆ ਉਹ ਕਹਿ ਰਹੇ ਆ। ਪਰ ਸਿਆਟਲ ਦੇ ਵਿੱਚ ਕਹਿੰਦੇ ਵੀ 6 ਮੰਥ ਓਲਡ ਤੱਕ ਦੇ ਵੀ ਜਿਹੜੇ ਬੱਚੇ ਆ ਉਹਨਾਂ ਦੇ ਪੇਰੈਂਟਸ ਉਹ ਰੈਡੀ ਹੈਗੇ ਆ ਆਪਣੇ ਨਿਆਣਿਆਂ ਦੇ ਕਰੋਨਾ ਦੇ ਜਿਹੜੇ ਵੈਕਸੀਨ ਆ
ਉਹ ਲਵਾਉਣ ਦੇ ਲਈ 12 ਸਟੇਟਾਂ ਦੇ ਵਿੱਚ ਲਗਭਗ 70% ਅਡਲਟ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਵੈਕਸੀਨ ਲਵਾ ਚੁੱਕੇ ਹੈਗੇ ਆ। ਸੋ ਕਹਿੰਦੇ ਵੀ US ਜਿਹੜਾ ਆ ਕਮਿਊਨਿਟੀ ਜਿਹੜੀ ਇਮਿਊਨਿਟੀ ਆ ਉਹ ਰੀਚ ਕਰ ਜਾਊਗਾ ਜੇ 70% ਸਾਰੇ USA ਦੇ ਲੋਕ ਵੈਕਸੀਨ ਲਵਾ ਲੈਣ। ਜੀ, ਜਿਸ ਨੂੰ ਹਰਡ ਇਮਿਊਨਿਟੀ ਜਿਹੜਾ ਉਹ ਆਖਿਆ ਜਾਂਦਾ ਆ। ਅੱਜ ਰਾਸ਼ਟਰਪਤੀ ਬਾਈਡਨ ਨੇ ਅਨਾਊਂਸ ਕੀਤਾ ਆ ਵੀ US ਦੇ ਦੁਆਰਾ ਜਿਹੜੀ 80 ਮਿਲੀਅਨ ਕੋਵਿਡ ਵੈਕਸੀਨ ਦੀ ਜਿਹੜੀ ਖੇਪ ਆ ਉਹ ਬਾਹਰ ਦੇ ਮੁਲਕਾਂ ਨੂੰ ਵੰਡੀ ਜਾ ਰਹੀ ਆ, ਜਿਨ੍ਹਾਂ ਵਿੱਚੋਂ 25 ਮਿਲੀਅਨ ਜਿਹੜੇ ਆ ਉਹ ਭਾਰਤ ਵੱਲ ਨੂੰ ਜਿਹੜੇ ਉਹ ਜਾਣਗੇ, ਅਤੇ ਨਾਲ ਹੀ ਗਾਜ਼ਾ ਅਤੇ ਵੈਸਟ ਬੈਂਕ ਦੇ ਵਿੱਚ ਰਹਿ ਰਹੇ ਲੋਕ ਆ ਉਹਨਾਂ ਨੂੰ ਵੀ ਜਿਹੜੇ ਉਹ ਘੱਲੇ ਜਾ ਰਹੇ ਨੇ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਕਹਿੰਦੇ ਅਮਰੀਕਾ ਦੇ ਵਿੱਚ ਇਸ ਟਾਈਮ ਕਾਫੀ ਜ਼ਿਆਦਾ ਵੈਕਸੀਨਸ ਦੀ ਸਪਲਾਈ ਜਿਹੜੀ ਉਹ ਮੌਜੂਦ ਆ, ਇਸ ਲਈ ਆਪਣੇ ਇੱਥੇ ਰਹਿਣ ਵਾਲੇ ਵਸਨੀਕਾਂ ਨੂੰ ਇਸ ਦੇ ਬਾਰੇ ਕੋਈ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਆ ਵੀ ਤੁਹਾਡੇ ਲਈ ਜਿਹੜੀ ਉਹ ਘਟੇਗੀ। ਕਹਿੰਦੇ ਵੀ ਗਲੋਬਲੀ ਜਿਹੜੇ ਕੌਮਾਂਤਰੀ ਪੱਧਰ ਦੇ ਉੱਤੇ ਇਸ ਪੈਂਡੈਮਿਕ ਨੂੰ ਖ਼ਤਮ ਕਰਨ ਦੀ ਮਨਸ਼ਾ ਦੇ ਨਾਲ ਜਿਹੜੇ 80 ਮਿਲੀਅਨ ਡੋਜ਼ਿਸ ਜਿਹੜੇ ਆ ਉਹ ਘੱਲੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ 25 ਜਿਹੜੇ ਮਿਲੀਅਨ ਆ ਦੇਖੋ ਇੰਡੀਆ ਵਾਲਿਆਂ ਨੂੰ ਜਿਹੜਾ ਉਹ ਘੱਲਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜੇ 75% ਜਿਹੜੇ ਡੋਜ਼ਿਸ ਆ ਇਹਨਾਂ ਦੇ ਵਿੱਚੋਂ ਜਿਹੜੇ ਕੋਵੈਕਸ ਵੀ ਹੈਗੇ ਆ, ਲੈਟਿਨ ਅਮਰੀਕਾ ਦੇ ਵਿੱਚ 6 ਮਿਲੀਅਨ ਘੱਲਣਗੇ, ਕੈਰੇਬੀਅਨ ਦੇ ਵਿੱਚ, ਸਾਊਥ ਅਤੇ ਸਾਊਥ ਈਸਟ ਏਸ਼ੀਆ ਦੇ ਵਿੱਚ 7 ਮਿਲੀਅਨ, 5 ਮਿਲੀਅਨ ਜਿਹੜੇ ਆ ਅਫਰੀਕਾ ਵਾਲਿਆਂ ਨੂੰ। ਸੋ ਕਹਿੰਦੇ ਵੀ ਇਸ ਤੋਂ ਇਲਾਵਾ ਜਿਹੜੇ 6 ਮਿਲੀਅਨ ਹੋਰ ਜਿਹੜੇ ਬਚਣੇ ਆ ਉਹਨਾਂ ਦੇ ਵਿੱਚੋਂ ਜਿਹੜੇ ਕੈਨੇਡਾ, ਮੈਕਸੀਕੋ ਅਤੇ ਰਿਪਬਲਿਕ ਆਫ ਕੋਰੀਆ ਅਤੇ ਹੋਰ ਜਿਹੜੇ ਪਾਰਟਨਰਸ ਅਤੇ ਨੇਬਰਸ ਆ ਉਹਨਾਂ ਦੇ ਵਿੱਚ ਇਹ ਵੰਡੇ ਜਾਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਪਤਾ ਹੀ ਆ ਵੀ ਕੁਛ ਦਿਨ ਪਹਿਲਾਂ VTA ਜਿਹੜੀ ਸੈਨੋਜ਼ੇ ਦੇ ਵਿੱਚ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ ਉੱਥੇ ਸ਼ੂਟਿੰਗ ਹੋਈ ਸੀ, 9 ਜਾਣੇ ਦੀ ਮੌਤ ਹੋ ਗਈ ਅਤੇ ਜਿਹੜਾ ਸ਼ੂਟ ਕਰਨ ਵਾਲਾ ਵੀ ਸੀ ਉਹ ਖੁਦ ਮਾਰਿਆ ਗਿਆ। ਅਤੇ ਅੱਜ ਬਿਲਕੁਲ ਉਸੇ ਜਗ੍ਹਾ ਦੇ ਲਾਗੇ ਇੱਕ ਵਾਰੀ ਫਿਰ ਸ਼ੂਟਿੰਗ ਹੋਈ ਅਤੇ ਕਾਫੀ ਜਿਹੜੀਆਂ ਆ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਪਈ ਜਿਹੜਾ ਆ ਉੱਥੇ ਦੁਬਾਰਾ ਕੀ ਫਿਰ ਇੱਦਾਂ ਦੀ ਜਿਹੜੀ ਆ ਮਾਸ ਸ਼ੂਟਿੰਗ ਹੋ ਰਹੀ ਆ। ਪਰ ਬਾਅਦ 'ਚ ਪਤਾ ਲੱਗਾ ਬਿਲਕੁਲ ਹੀ ਉਸੇ ਹੀ ਲੋਕੇਸ਼ਨ ਦੇ ਲਾਗੇ ਇੱਕ ਜੇਲ੍ਹ 'ਚੋਂ ਬੰਦਾ ਹਜੇ ਛੁੱਟ ਕੇ ਹੀ ਆਇਆ ਸੀ, ਉਸ ਨੂੰ ਜਿਹੜਾ ਆ ਗੈਂਗ ਰਿਲੇਟਡ ਹੋ ਸਕਦਾ ਕਹਿੰਦੇ ਵੀ ਉੱਥੇ ਹੀ ਜਿਹੜਾ ਮਾਰ ਦਿੱਤਾ ਗਿਆ। ਸੈਨ ਪੈਡਰੋ ਅਤੇ ਹੈਡਿੰਗ ਸਟਰੀਟ ਦੇ ਉੱਤੇ ਜਿਹੜਾ ਆ ਇਹ ਗੋਲੀ ਚੱਲੀ ਅਤੇ ਇੱਕ ਜਾਣੇ ਦੀ ਜਿਹੜੀ ਮੌਤ ਹੋ ਗਈ ਅਤੇ ਪੁਲਿਸ ਵਾਲੇ ਉੱਥੇ ਸੀ ਕਿਉਂਕਿ ਉਹਨਾਂ ਨੇ ਦੇਖਿਆ 2 ਜਾਣੇ ਜਿਹੜੇ ਗੋਲੀ ਮਾਰ ਕੇ ਭੱਜਦੇ ਹੋਏ। ਸੋ ਜਿਹੜੀ ਸਿਚੁਏਸ਼ਨ ਆ ਇਹ ਗੋਲੀਆਂ ਵਾਲੀ ਬਹੁਤ ਜਿਹੜੀ ਆ ਹੁਣ ਖਤਰਨਾਕ ਹੁੰਦੀ ਜਾ ਰਹੀ ਹੈਗੀ ਆ। ਜੀ, ਇਸੇ ਦੇ ਨਾਲ ਹੀ ਜੇ ਸੰਬੰਧਿਤ ਗੱਲ ਕਰਦੇ ਜਾਈਏ, VTA ਵਾਲੇ ਕਹਿ ਰਹੇ ਆ ਵੀ ਜਿਹੜੀ ਲਾਈਟ ਟ੍ਰੇਲ ਆ ਉਸ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਲਈ ਹਫ਼ਤੇ ਤੋਂ ਮਹੀਨਿਆਂ ਤੱਕ ਦਾ ਜਿਹੜਾ ਸਮਾਂ ਆ ਉਹ ਲੱਗ ਸਕਦਾ। ਬਾਕੀ ਜਿਹੜੀ ਬੱਸ ਸਰਵਿਸ ਆ ਜਿਹੜੀ ਆ ਉਹ ਉਹਨਾਂ ਦੀ ਚੱਲ ਰਹੀ ਜਿਹੜੀ ਉਹ ਹੈਗੀ ਆ। ਸੋ ਬਾਰ-ਬਾਰ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇੱਦਾਂ ਦੀ ਸਥਿਤੀ ਜਿਹੜੀ ਉਹ ਬਣ ਰਹੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਤਾਂ ਜਿਹੜਾ ਉਹ ਫਿਰ ਪੈਦਾ ਹੁੰਦਾ ਹੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਆ ਉਹਨਾਂ ਨੇ ਜਿਹੜਾ ਇਹ ਐਲਾਨ ਕੀਤਾ ਵੀ 15 ਜਿਹੜੀਆਂ ਜੂਨ ਤੋਂ ਬਾਅਦ ਦੇ ਵਿੱਚ ਜਿਹੜੀਆਂ ਕਾਫੀ ਰਿਸਟ੍ਰਿਕਸ਼ਨ ਜਿਹੜੀਆਂ ਹਟਣਗੀਆਂ, ਉਸ ਦੇ ਵਿੱਚ ਜਿਹੜੇ ਰੈਸਟੋਰੈਂਟ ਆ ਅਤੇ ਜਿਹੜੇ ਪਾਰਕਲੈਟਸ ਆ ਉਹ ਅਤੇ ਜਿਹੜੇ ਟੂ ਗੋ ਕਾਕਟੇਲਸ ਆ ਉਹਨਾਂ ਨੂੰ ਉਹ ਕੰਟੀਨਿਊ ਰੱਖਣਗੇ ਵੀ ਉਹ ਸਾਰਿਆਂ ਨੂੰ ਇਜਾਜ਼ਤ ਹੋਵੇਗੀ ਵੀ ਜੇ ਕਿਸੇ ਨੇ ਕਾਕਟੇਲਸ ਟੂ ਗੋ ਲੈ ਕੇ ਜਾਣੇ ਆ ਯਾਨੀ ਕਿ ਐਲਕੋਹਲ ਵਾਲਾ ਕੰਮ ਆ ਉਹ 2021 ਦੇ ਵਿੱਚ ਪੂਰੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਕੰਟੀਨਿਊਏਸ਼ਨ ਦੇ ਲਈ ਰੱਖ ਦਿੱਤਾ ਆ। ਉਹਨਾਂ ਨੇ ਕਿਹਾ ਵੀ ਜਿਹੜੀ ਰੈਸਟੋਰੈਂਟ ਬਾਰ ਇੰਡਸਟਰੀ ਆ ਉਹ ਕਾਫੀ ਹਾਰਡ ਹਿੱਟ ਹੋਈ ਆ ਪਿਛਲੇ ਜਿਹੜੇ ਉਹ 1.5 ਸਾਲ ਤੋਂ, ਇਸੇ ਦੇ ਜਿਹੜੇ ਉਹ ਚੱਲਦੇ ਆ ਇਹ ਚੀਜ਼ ਨੂੰ ਜਿਹੜਾ ਉਹਨਾਂ ਨੇ ਅਲਾਓ ਹੁਣ ਕੀਤਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਇਟਲੀ ਤੋਂ ਆ ਰਹੀ। ਇਟਲੀ ਦੇ ਵਿੱਚ ਇੱਕ ਮਾਫੀਆ ਹਿਟਮੈਨ ਜਿਹੜਾ ਜਿਸ ਨੇ ਕਹਿੰਦੇ 150 ਕਤਲਾਂ ਦੇ ਵਿੱਚ ਉਹ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਇਨਵੋਲਵ ਸੀ, ਉਸ ਨੂੰ ਹੁਣ ਜੇਲ੍ਹ ਦੇ ਵਿੱਚੋਂ ਜਿਹੜੀ ਛੁੱਟੀ ਮਿਲ ਗਈ ਹੈਗੀ ਆ। 25 ਸਾਲਾਂ ਦੀ ਸਜ਼ਾ ਉਸਨੇ ਜਿਹੜੀ ਭੁਗਤੀ ਹੈਗੀ ਆ। ਜਿਓਵਾਨੀ ਬਰਸਕਾ 64 ਸਾਲਾਂ ਦਾ ਜਿਹੜਾ ਆ, 25 ਸਾਲ ਪਹਿਲਾਂ ਇਹ ਜੇਲ੍ਹ 'ਚ ਗਿਆ ਸੀ। ਇਸ ਨੇ ਬਹੁਤ ਹੀ ਜਿਹੜੇ ਕਹਿੰਦੇ ਵੀ ਘਿਨਾਉਣੇ ਜਿਹੜੇ ਕ੍ਰਾਈਮ ਕੀਤੇ ਸੀ। ਇਹਦੇ ਵਿੱਚ 1992 ਦੇ ਵਿੱਚ ਇੱਕ ਕਾਰ ਬੰਬ ਜਿਹਦੇ 'ਚ ਇਟਲੀ ਦੀ ਜਿਹੜੀ ਲੀਡਿੰਗ ਐਂਟੀ ਮਾਫੀਆ ਪ੍ਰੋਸੀਕਿਊਟਰ ਸੀ ਉਸ ਨੂੰ ਅਤੇ ਉਸ ਦੀ ਵਾਈਫ ਨੂੰ ਅਤੇ 3 ਉਹਦੇ ਬਾਡੀਗਾਰਡਸ ਨੂੰ ਜਿਹੜਾ ਮਾਰ ਦਿੱਤਾ ਸੀ। ਉਹ ਤੋਂ ਬਾਅਦ 96 'ਚ ਕਿਡਨੈਪ ਵੀ ਕੀਤਾ ਸੀ 11 ਸਾਲਾਂ ਦਾ ਇੱਕ ਬੱਚਾ ਜਿਹੜਾ ਮਾਫੀਆ ਦੇ ਉਲਟ ਹੋ ਗਿਆ ਸੀ ਉਸ ਦਾ। ਸੋ ਅੱਜ ਜਿਹੜਾ ਆ ਉਸ ਨੂੰ ਜੇਲ੍ਹ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।
ਜੀ, ਲੇਬਰ ਡਿਪਾਰਟਮੈਂਟ ਦੇ ਅੱਜ ਆંકੜਿਆਂ ਦੇ ਮੁਤਾਬਕ ਜਿਹੜੇ ਕਹਿੰਦੇ ਵੀ 6,71,000 ਜਿਹੜੀਆਂ ਜੌਬਸ ਆ, ਇਕੋਨੋਮਿਸਟ ਜਿਹੜੇ ਆ, ਅਰਥ ਸ਼ਾਸਤਰੀ ਆ, ਉਹਨਾਂ ਦੇ ਅਨੁਮਾਨ ਦੇ ਨਾਲ ਜਿਹੜੀਆਂ ਨਵੀਆਂ ਜੌਬਸ ਮਈ ਮਹੀਨੇ ਦੇ ਵਿੱਚ ਜਿਹੜੀਆਂ ਉਹ ਐਡ ਕੀਤੀਆਂ ਗਈਆਂ ਨੇ। ਪਿਛਲੇ ਉਸ ਤੋਂ ਮਹੀਨੇ ਅਪ੍ਰੈਲ ਦੇ ਵਿੱਚ ਮਹਿਜ 2,66,000 ਜਿਹੜੀਆਂ ਨਵੀਆਂ ਜੌਬਸ ਜਿਹੜੀਆਂ ਉਹ ਐਡ ਹੋਈਆਂ ਸੀ, ਜਿਹੜਾ ਕਿ ਇੱਕ ਚੰਗਾ ਆંકੜਾ ਇਹ ਦੇਖਿਆ ਜਾ ਸਕਦਾ ਆ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਅਨੁਮਾਨ ਕਰ ਰਹੇ ਸੀਗੇ ਵੀ 1 ਮਿਲੀਅਨ ਜਿਹੜੀਆਂ ਨਵੀਆਂ ਜੌਬਸ ਐਡ ਹੋਣਗੀਆਂ, ਪਰ ਉਦੋਂ ਮਹਿਜ 2.5 ਲੱਖ ਤੋਂ ਥੋੜ੍ਹੀ ਜਿਹੀ ਉੱਤੇ ਆਉਣ ਦੇ ਕਰਕੇ ਕਾਫੀ ਜਿਹੜਾ ਆ ਉਹ ਚਿੰਤਾ ਹੋਈ ਸੀ। ਪਰ ਹੁਣ ਮਈ ਮਹੀਨੇ ਦੇ ਵਿੱਚ 6,71,000 ਜੌਬਸ ਦੇ ਆંકੜੇ ਦੇ ਨਾਲ ਥੋੜ੍ਹੀ ਜਿਹੀ ਜਿਹੜੀ ਉਹ ਗੱਲ ਜਿਹੜੀ ਉਹ ਬਣੀ ਆ। ਇਸ ਮੌਕੇ ਅਨਇੰਪਲੋਇਮੈਂਟ ਰੇਟ 6.1 ਤੋਂ ਘੱਟ ਕੇ 5.9% ਜਿਹੜਾ ਆ ਉਹ ਬਣ ਚੁੱਕਾ ਆ। ਉੱਧਰ ਕਹਿੰਦੇ ਵੀ ਐਵਰੇਜ ਆਵਰਲੀ ਵੇਜਿਸ ਜਿਹੜੀਆਂ ਆ ਉਹ 0.2% ਜਿਹੜੀਆਂ ਆ ਉਹ ਇਨਕਰੀਜ਼ ਹੋਈਆਂ ਨੇ। ਜੀ, ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੰਦਾ ਕਹਿੰਦੇ ਵੀ ਸ਼ਾਰਕ ਦੇ ਦੰਦ ਲੱਭਣ ਗਿਆ ਸੀ, ਤੇ ਜਦੋਂ ਉਹ ਉਸ ਰਿਵਰ ਦੇ ਵਿੱਚ ਗਿਆ ਤੇ ਅੱਗੇ ਐਲੀਗੇਟਰ ਨੇ ਜਿਹੜਾ ਆ ਉਹਦਾ ਸਿਰ ਵੱਢ ਲਿਆ। ਜੈਫਰੇ ਹੇਮ 25 ਸਾਲਾਂ ਦਾ ਜਿਹੜਾ ਆ ਉਹ ਮੈਕਾ ਰਿਵਰ ਜਿਹੜਾ ਆ ਉਸ ਦੇ ਵਿੱਚ ਜਿਹੜਾ ਆ ਲੱਭ ਰਿਹਾ ਸੀ ਦੰਦ ਸ਼ਾਰਕ ਦੇ। ਤੇ ਉਹ ਕਹਿੰਦੇ ਵੀ ਪਹਿਲੀ ਵਾਰੀ ਨਹੀਂ, ਪਹਿਲਾਂ ਵੀ ਉਹ ਇਦਾਂ ਦੇ ਜਿਹੜੇ ਕੰਮ ਕਰਦਾ ਰਹਿੰਦਾ ਆ, ਪਰ ਉਸ ਨੂੰ ਜਿਹੜਾ ਆ ਐਲੀਗੇਟਰ ਨੇ ਸਿਰ ਦੇ ਉੱਤੇ ਵਾਈਟ ਮਾਰੀ ਤੇ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਸ ਨੂੰ ਟਰਾਂਸਫਰ ਕੀਤਾ ਗਿਆ, ਪਰ ਲੱਕਲੀ ਉਹ ਸਰਵਾਈਵ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਇਹ ਜਿਹੜਾ ਕਹਿ ਰਹੇ ਆ ਵੀ ਉਹਨਾਂ ਨੇ GOP ਦੇ ਨਾਲ ਜਿਹੜੇ ਆ ਉਹ ਗੱਲਬਾਤ ਕਰ ਰਹੇ ਆ, ਉਹਨਾਂ ਦੇ ਕੁਝ ਸੈਨੇਟਰਸ ਦੇ ਨਾਲ, ਤੇ ਆਪਣਾ ਜਿਹੜਾ ਇਨਫਰਾਸਟਰਕਚਰ ਪਲਾਨ ਆ ਉਸ ਦੇ ਵਿੱਚ ਜਿਹੜੇ ਟੈਕਸ ਕੰਸੈਸ਼ਨ ਆ ਉਸ ਨੂੰ ਉਹ ਬਰਕਰਾਰ ਰੱਖ ਸਕਦੇ ਆ, ਜਿਹੜੇ ਟਰੰਪ ਕਾਰਜਕਾਲ ਦੇ ਦੌਰਾਨ ਕਾਰਪੋਰੇਟਸ ਨੂੰ ਦਿੱਤੇ ਗਏ ਸੀਗੇ। ਉੱਧਰ ਪ੍ਰੋਗਰੈਸਿਵ ਜਿਹੜੇ ਇਹਨਾਂ ਦੇ ਖੇਮੇ ਦੇ ਵਿੱਚ ਉਹ ਰੌਲਾ ਪਾ ਰਹੇ ਆ, ਕਹਿੰਦੇ ਵੀ GOP ਵਾਲੇ ਤੁਹਾਡੇ ਨਾਲ ਖੇਡ ਰਹੇ ਆ, ਇਹਨਾਂ ਨੇ ਕਰਨਾ ਕਰਾਉਣਾ ਤੁਹਾਡੇ ਨਾਲ ਜਿਹੜਾ ਉਹ ਕੁਛ ਨਹੀਂ ਹੈਗਾ। ਬਾਈਡਨ ਹੁਣੀ ਜਿਹੜੇ ਆ ਆਪਣੇ ਪੱਧਰ ਦੇ ਉੱਤੇ ਇਹ ਟਰਾਈ ਜਿਹੜੀ ਕਰ ਰਹੇ ਆ, ਜਦੋਂ ਤੋਂ ਇਹਨਾਂ ਨੇ ਕਾਰਜਕਾਲ ਸਾਂਭਿਆ ਆ, ਵੀ ਬਾਈ ਪਾਰਟੀਜ਼ਨਸ਼ਿਪ ਆ ਉਸ ਦੇ ਉੱਤੇ ਜਿਹੜਾ ਉਹ ਜ਼ੋਰ ਦੇਣਗੇ। ਤੇ ਇਹਨਾਂ ਦੀਆਂ ਹੁਣ ਇਹ ਗੱਲਾਂ ਤੋਂ ਲੱਗ ਜਿਹੜਾ ਆ ਉਹ ਇਸੇ ਤਰੀਕੇ ਦੇ ਨਾਲ ਰਿਹਾ ਆ। $2.4 ਟ੍ਰਿਲੀਅਨ ਦਾ ਇਹਨਾਂ ਦਾ ਅਮਰੀਕਨ ਜੌਬਸ ਪਲਾਨ ਆ, ਇਹ ਹੁਣ ਹੌਲੀ ਹੌਲੀ ਘਟਦਾ $1.5 ਟ੍ਰਿਲੀਅਨ ਤੋਂ ਥੱਲੇ ਜਿਹੜਾ ਆ ਉਹ ਆਈ ਥਿੰਕ ਆ ਚੁੱਕਾ ਆ। ਬੀਤੇ ਦਿਨਾਂ ਦੇ ਵਿੱਚ GOP ਵਾਲਿਆਂ ਨੇ ਆਪਣਾ ਕਾਊਂਟਰ ਆਫਰ ਜਿਹੜਾ ਉਹ $961 ਬਿਲੀਅਨ ਦਾ ਕੀਤਾ ਸੀਗਾ, ਤੇ ਲੱਗ ਇੱਦਾਂ ਰਿਹਾ ਆ ਵੀ ਵਾਈਟ ਹਾਊਸ ਵਾਲੇ ਪ੍ਰੈਜ਼ੀਡੈਂਟ ਬਾਈਡਨ ਆ ਇਸ ਨੂੰ ਉਹ ਹੁਣ 1.7 ਤੋਂ ਘਟਾ ਕੇ ਮੇਬੀ 1 ਟ੍ਰਿਲੀਅਨ ਜਾਂ ਉਸ ਦੇ ਇਰਦ ਗਿਰਦ ਜਿਹੜਾ ਆ ਉਹ ਲੈ ਕੇ ਆ ਸਕਦੇ ਨੇ। ਇਹ ਹੁਣ ਦੇਖਣਾ ਹੋਊਗਾ ਵੀ ਕੀ ਇਸ ਚੀਜ਼ ਦੇ ਮਾਮਲੇ ਦੇ ਵਿੱਚ ਕੀ ਉਹਨਾਂ ਦੇ ਨਾਲ ਜਿਹੜੇ ਰਿਪਬਲਿਕਨ ਸੈਨੇਟਰਸ ਆ ਜਾਂ ਉਹਨਾਂ ਦੇ ਲਾਅ ਮੇਕਰਸ ਆ ਉਹ ਫਿਰ ਵੀ ਇਹਨਾਂ ਦਾ ਸਮਰਥਨ ਕਰਨਗੇ ਜਾਂ ਨਹੀਂ, ਤੇ ਜਾਂ ਫਿਰ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਇਸ ਟਾਈਮ ਰੌਲਾ ਉਹਨਾਂ ਨੇ ਪਾਇਆ ਹੋਇਆ ਵੀ ਇਹਨਾਂ ਨੇ ਜਿਹੜਾ ਸਾਥ ਨਹੀਂ ਦੇਣਾ, ਤੇ ਤੁਸੀਂ ਜਿਹੜਾ ਆ ਉਹ ਆਪਣੇ ਪੱਧਰ ਦੇ ਉੱਤੇ ਆਪਣੇ ਏਜੰਡੇ ਨੂੰ ਜਿਹੜਾ ਉਹ ਤੁਹਾਨੂੰ ਪੁਸ਼ ਕਰਨਾ ਚਾਹੀਦਾ ਆ, ਚਾਹੇ ਇਕੱਲਿਆਂ ਹੀ ਜਿਹੜਾ ਉਹ ਕਰਨਾ ਪਵੇ। ਉੱਧਰ ਅਲੈਗਜ਼ੈਂਡਰੀਆ ਓਕਾਸੀਓ-ਕੋਰਟਜ਼ ਆ, ਉਸਨੇ ਇੱਕ ਵਾਰੀ ਫਿਰ ਫਿਲਬਸਟਰ ਨੂੰ ਅਬੋਲਿਸ਼ ਕਰਨ ਦੇ ਲਈ ਜੇ ਉਸ ਨੂੰ ਖ਼ਤਮ ਕਰਨ ਦੀ ਮੰਗ ਨੂੰ ਮੁੜ ਉਠਾਇਆ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਇੱਕ ਕੰਪਨੀ ਹੈਗੀ ਰੈਡਿਟ, ਉਸ ਦੇ ਜਿਹੜਾ CEO ਆ ਉਸਨੇ ਇੱਕ ਜਿਹੜਾ ਆ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਵਿਊ ਪੁਆਇੰਟ ਦੱਸਿਆ ਵੀ ਤੁਸੀਂ ਦੱਸੋ ਵੀ ਕਿਹੜਾ ਜਿਹੜਾ ਸ਼ਹਿਰ ਆ ਅਮਰੀਕਾ ਦੇ ਵਿੱਚ ਸਭ ਤੋਂ ਅਗਲੀ ਹੈਗਾ ਜਾਂ ਮਾੜਾ ਹੈਗਾ, ਜਾਂ ਜਿੱਥੇ ਜਿਹੜੇ ਆ ਕ੍ਰਾਈਮ ਆ, ਜਾਂ ਜਿੱਥੇ ਤੁਸੀਂ ਵਿਜ਼ਿਟ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਉਹਦੇ ਵਿੱਚ ਲਿਸਟ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਕਹਿੰਦੇ ਬੇਕਰਸਫੀਲਡ ਆਇਆ ਹੈਗਾ। ਸੋ ਲੋਕਾਂ ਨੇ ਇਹ ਦੱਸਿਆ ਵੀ ਬੇਕਰਫੀਲਡ ਅਸੀਂ ਜਦੋਂ ਵੀ ਵਿਜ਼ਿਟ ਕਰਨ ਜਾਂਦੇ ਸਾਡਾ ਹੈਡੇਕ ਹੁੰਦਾ, ਕਿਉਂਕਿ ਉੱਥੇ ਜਿਹੜੀ ਏਅਰ ਆ ਉੱਥੇ ਦੀ ਜਿਹੜੀ ਪੋਲੂਸ਼ਨ ਬਹੁਤ ਹੈਗੀ ਆ। ਇਸੇ ਤਰ੍ਹਾਂ ਗੈਰੀ ਇੰਡੀਆਨਾ ਓਹਾਇਓ ਦੇ ਵਿੱਚ ਜੰਗਸਟਾਊਨ ਆਇਆ ਹੈਗਾ। ਕੈਲੀਫੋਰਨੀਆ ਦੇ ਵਿੱਚ ਹੋਰ ਸ਼ਹਿਰ ਵੀ, ਲਾਸ ਐਂਜਲਸ ਵੀ ਕਹਿੰਦੇ ਵੀ ਉੱਥੇ ਡਿਪਰੈਸਿੰਗ ਹੈਗਾ ਆ,
ਤੇ ਹੋਮਲੈਸਨੈਸ ਬਹੁਤ ਜ਼ਿਆਦਾ ਹੈਗੀ ਆ, ਗਾਰਬੇਜ ਬਹੁਤ ਜ਼ਿਆਦਾ ਹੈਗਾ ਆ। ਇਸੇ ਤਰ੍ਹਾਂ 10ਵੇਂ ਨੰਬਰ ਤੇ ਮੋਡੈਸਟੋ ਕੈਲੀਫੋਰਨੀਆ ਆ। ਕਹਿੰਦੇ ਵੀ ਜਿਹੜਾ ਮੋਡੈਸਟੋ ਸ਼ਹਿਰ ਆ ਉੱਥੇ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਹੈਗਾ ਆ। ਸੋ ਉੱਥੇ ਜਾਣਾ ਵੀ ਲੋਕ ਜਿਹੜਾ ਪਸੰਦ ਨਹੀਂ ਕਰਨਗੇ। ਈਵਨ ਲਾਸ ਵੈਗਸ ਵਰਗੇ ਸ਼ਹਿਰ ਵੀ ਆਏ ਆ, ਕਹਿੰਦੇ ਵੀ ਇੰਨੀ ਜ਼ਿਆਦਾ ਉੱਥੇ ਬਿਲਡਿੰਗਸ ਹੈਗੀਆਂ ਕਲਸਟਰ, ਤੇ ਨੀਓਨ ਸਾਈਨ ਬਹੁਤ ਆ। ਸੋ ਉਹ ਵੀ ਜਿਹੜਾ ਆ ਆਮ ਬੰਦੇ ਜਿਹੜੇ ਪਸੰਦ ਕਰਨਾ ਨਹੀਂ ਚਾਹੁੰਦੇ ਹੈਗੇ। ਜੀ, ਇਹ ਦੇਖੋ ਉਹਨਾਂ ਲੋਕਾਂ ਦਾ ਜਿਹੜਾ ਇਹ ਮੰਨਣਾ ਹੈ, ਇਹ ਸਾਡਾ ਮੰਨਣਾ ਨਹੀਂ ਆ। ਆਪਣੇ ਤਾਂ ਬਹੁਤ ਸਾਰੇ ਜਿਹੜੇ ਆ ਸੁਣਨ ਵਾਲੇ ਤੇ ਜੀ ਦਰਸ਼ਕ ਜਿਹੜੇ ਆ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ। ਨੋ ਡਾਊਟ ਪੋਲਿਊਸ਼ਨ ਦੀ ਤੇ ਇਹ ਸਾਰੀਆਂ ਚੀਜ਼ਾਂ ਦੀ ਮਾਰ ਬਹੁਤ ਸਾਰੇ ਜਿਹੜੇ ਆ ਸ਼ਹਿਰਾਂ ਦੇ ਵਿੱਚ ਜਿਹੜੀ ਉਹ ਰਹਿੰਦੀ ਆ। ਪਰ ਬੰਦਾ ਜਿੱਥੇ ਰਹਿੰਦਾ ਉਹ ਉਸ ਨੂੰ ਆਪਣਾ ਘਰ ਜਿਹੜਾ ਉਸ ਹਿਸਾਬ ਦੇ ਨਾਲ ਜੋ ਕੁਛ ਵੀ ਕਰ ਸਕਦਾ ਉਸ ਨੂੰ ਬਿਹਤਰ ਬਣਾਉਣ ਦੇ ਲਈ ਉਹ ਕਰਦੇ ਰਹਿਣਾ ਚਾਹੀਦਾ ਆ। ਅੱਜ ਇਹ ਜਿਹੜੀ ਖਬਰ ਆ ਰਹੀ ਆ, ਪੋਸਟਮਾਸਟਰ ਜਨਰਲ ਲੂਇਸ ਡੀਜੋਏ ਉਹਨਾਂ ਦੀ ਇਨਵੈਸਟੀਗੇਸ਼ਨ FBI ਦੇ ਦੁਆਰਾ ਜਿਹੜੀ ਉਹ ਕੀਤੀ ਜਾ ਰਹੀ ਆ। ਇਹ ਜਿਹੜੀ ਜਾਣਕਾਰੀ ਅੱਜ ਸਾਹਮਣੇ ਆਈ ਆ, ਉਹਨਾਂ ਨੇ ਕਿਹਾ ਵੀ ਕੈਂਪੇਨ ਫੰਡ ਰੇਜ਼ਿੰਗ ਐਕਟੀਵਿਟੀ ਇਹਨਾਂ ਦੇ ਜਿਹੜੇ ਪੁਰਾਣੇ ਬਿਜ਼ਨਸ ਆ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਆ ਇਹ ਜਾਂਚ ਚੱਲ ਰਹੀ ਹੈਗੀ ਆ। FBI ਦੇ ਜਿਹੜੇ ਏਜੰਟਸ ਆ ਉਹਨਾਂ ਦੇ ਦੁਆਰਾ ਪਿਛਲੇ ਹਫ਼ਤਿਆਂ ਦੇ ਵਿੱਚ ਕਰੰਟ ਤੇ ਜਿਹੜੇ ਮੌਜੂਦਾ ਤੌਰ ਦੇ ਤੇ ਸਾਬਕਾ ਜਿਹੜੇ ਇੰਪਲੋਈ ਸੀਗੇ ਡੀਜੋਏ ਹੋਣਾ ਦੇ ਤੇ ਉਹਨਾਂ ਦੇ ਬਿਜ਼ਨਸ ਦੇ, ਉਹਨਾਂ ਦੇ ਨਾਲ ਜਿਹੜੀ ਪੁੱਛਗਿੱਛ ਆ ਉਹ ਕੀਤੀ ਗਈ ਹੈਗੀ ਆ। ਪ੍ਰੋਸੀਕਿਊਟਰਸ ਨੇ ਖੁਦ ਪੋਸਟਮਾਸਟਰ ਜਨਰਲ ਡੀਜੋਏ ਆ ਉਹਨਾਂ ਨੂੰ ਸਬਪੀਨਾ ਜਿਹੜਾ ਉਹ ਇਸ਼ੂ ਕੀਤਾ ਹੋਇਆ ਆ ਇਹਨਾਂ ਦੇ ਕੋਲੋਂ ਹੋਰ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਨ ਦੇ ਲਈ। ਤੇ ਜਿਹੜੇ ਡੀਜੋਏ ਹੋਣਾ ਦੇ ਸਪੋਕਸਮੈਨ ਹੈਗੇ ਮਾਰਕ ਕੋਰੈਲੋ, ਉਹਨਾਂ ਨੇ ਕਿਹਾ ਆ ਵੀ ਇਨਵੈਸਟੀਗੇਸ਼ਨ ਤਾਂ ਹੋ ਰਹੀ ਆ ਤੇ ਪਰ ਉਹਨਾਂ ਨੇ ਕਿਹਾ ਵੀ ਡੀਜੋਏ ਹੋਣਾ ਨੇ ਕਿਸੇ ਵੀ ਤਰੀਕੇ ਦੇ ਕਿਸੇ ਕਾਨੂੰਨ ਦੀ ਉਲੰਘਣਾ ਜਿਹੜੀ ਆ ਉਹ ਨਹੀਂ ਕੀਤੀ ਹੈਗੀ। ਜੀ, ਅਗਲੀ ਖਬਰ ਜਿਹੜੇ ਐਕਸ CDC ਦੇ ਡਾਇਰੈਕਟਰ ਆ ਉਹ ਕਹਿੰਦੇ ਭਈ ਮੈਨੂੰ ਜਿਹੜੀਆਂ ਆ ਡੈਥ ਥ੍ਰੈਟਸ ਜਿਹੜੀਆਂ ਮਿਲੀਆਂ ਜਦੋਂ ਉਹਨਾਂ ਨੇ ਜਿਹੜੀ ਆ ਵੂਹਾਨ ਲੈਬ ਦੇ ਵਿੱਚੋਂ ਜਿਹੜੀ ਕਰੋਨਾ ਵਾਇਰਸ ਫੈਲੀ ਆ, ਉਸ ਥਿਊਰੀ ਦੇ ਬਾਰੇ ਦੱਸਿਆ ਸੀ। CDC ਦੇ ਰਹਿ ਚੁੱਕੇ ਡਾਇਰੈਕਟਰ ਰੋਬਰਟ ਰੈਡਫੀਲਡ ਉਹਨਾਂ ਨੇ ਵੈਨਿਟੀ ਫੇਅਰ ਨੂੰ ਦੱਸਿਆ ਵੀ ਮੈਂ ਜਦੋਂ ਦੱਸਿਆ ਵੀ ਇਹ ਲੱਗਦਾ ਆ ਵੀ ਵੂਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਤੋਂ ਹੀ ਜਿਹੜੀ ਐਸਕੇਪ ਹੋਈ ਆ, ਉਹ ਤੋਂ ਬਾਅਦ ਮੈਨੂੰ ਕਈ ਥ੍ਰੈਟਸ ਆਉਣੀਆਂ ਸ਼ੁਰੂ ਹੋਈਆਂ ਸੀ। ਪਿਛਲੇ ਮਹੀਨੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ US ਇੰਟੈਲੀਜੈਂਸ ਕਮਿਊਨਿਟੀ ਨੂੰ ਇੱਕ ਵਾਰੀ ਕਿਹਾ ਵੀ ਇਸ ਨੂੰ ਦੁਬਾਰਾ ਕੀ ਫੇਰ ਇਨਵੈਸਟੀਗੇਟ ਕਰੋ, ਕਿਉਂਕਿ ਜਦੋਂ ਇਹ ਵੀ ਖਬਰਾਂ ਆਈਆਂ ਵੀ ਕਈ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਜਾਣਬੁੱਝ ਕੇ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਜਿਹੜੀ ਆ ਇਸ ਨੂੰ ਇੱਕ ਤਰ੍ਹਾਂ ਨਾਲ ਇਗਨੋਰ ਕਰ ਦਿੱਤਾ ਸੀ। ਫਿਰ ਵਾਲ ਸਟਰੀਟ ਜਰਨਲ ਨੇ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਪਬਲਿਸ਼ ਕੀਤੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ 3 ਬੰਦੇ ਉਹਨਾਂ ਦੇ ਕੋਲ ਇੱਦਾਂ ਦੇ ਮਿਲੇ ਆ ਜਿਨ੍ਹਾਂ ਨੂੰ ਨਵੰਬਰ 2019 ਦੇ ਵਿੱਚ ਹਸਪਤਾਲ ਦੇ ਵਿੱਚ ਐਡਮਿਟ ਕਰਾਉਣਾ ਪਿਆ ਸੀ, ਜਿਹੜੀ ਇਸ ਲੈਬ ਦੇ ਵਿੱਚ ਕੰਮ ਕਰਦੇ ਸੀ। ਜੀ ਜੀ, ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਇਕੱਲਾ ਕੈਲੀਫੋਰਨੀਆ ਹੀ ਜਿਹੜਾ ਆ ਸੋਕੇ ਦੀ ਮਾਰ ਹੇਠਾਂ ਨਹੀਂ ਆ। ਜਿਹੜੇ ਨਾਰਥ ਵੈਸਟ ਦਾ ਜਿਹੜਾ ਇਲਾਕਾ ਆ ਉੱਥੇ ਵੀ ਇਸ ਟਾਈਮ ਡਰਾਟ ਆ ਉਹ ਲਗਾਤਾਰ ਫੈਲ ਰਿਹਾ ਆ। ਕਿਸਾਨ ਕਹਿੰਦੇ ਆ ਵੀ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਆ। ਕਣਕ ਦੀ ਜਿੱਥੇ ਖੇਤੀਬਾੜੀ ਇੱਥੇ ਮੁੱਖ ਤੌਰ ਦੇ ਉੱਤੇ ਜਿਹੜੀ ਕੀਤੀ ਜਾਂਦੀ ਆ, ਹਜ਼ਾਰਾਂ ਹੀ ਜਿਹੜੇ ਏਕੜ ਆ ਕਹਿੰਦੇ ਇਸ ਵਾਰ ਬਹੁਤ ਘੱਟ ਜਿਹੜੇ ਆ ਉਹ ਪੈਦਾ ਹੋਏ ਨੇ, ਸੋਕੇ ਦੀ ਮਾਰ ਹੇਠਾਂ ਜਿਹੜੇ ਉਹ ਆ ਰਹੇ ਆ। ਉਧਰ ਕੈਲੀਫੋਰਨੀਆ ਦੇ ਵਿੱਚ ਲੱਗ ਰਿਹਾ ਹੈ ਵੀ ਇਸ ਸੀਜ਼ਨ ਦੇ ਵਿੱਚ ਪਾਣੀ ਨਾ ਦੇਣ ਦੇ ਲਈ ਵੀ ਲੱਗਦਾ ਹੈ ਵੀ ਕੁਛ ਨਾ ਕੁਛ ਇਹਨਾਂ ਨੇ ਇੱਧਰ ਫਾਈਨਸ ਅਤੇ ਜਾਂ ਫਿਰ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਤਸ਼ਾਹਿਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ ਵੀ ਪਾਣੀ ਘੱਟ ਤੋਂ ਘੱਟ ਵਰਤੋਂ ਕਰੋ। ਬੀਤੇ ਦਿਨਾਂ ਦੇ ਵਿੱਚ ਆਈ ਥਿੰਕ ਓਰੋਵਿਲ ਡੈਮ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੋਟ ਹਾਊਸਿਸ ਸੀਗੇ ਉਹਨਾਂ ਨੂੰ ਜਿਹੜਾ ਆ ਉਹ ਕੱਢਣਾ ਇਸ ਲਈ ਪਿਆ ਕਿਉਂਕਿ ਪਾਣੀ ਬਹੁਤ ਹੀ ਜ਼ਿਆਦਾ ਨੀਵਾਂ ਜਿਹੜਾ ਉੱਥੇ ਦੇ ਰੈਜ਼ਰਵਾਇਰ ਦੇ ਵਿੱਚ ਚਲਾ ਗਿਆ ਸੀਗਾ। ਸੋ ਇਸ ਵਾਰ ਸਥਿਤੀ ਕਾਫੀ ਜ਼ਿਆਦਾ ਜਿਹੜੀ ਹੈ ਗੰਭੀਰ ਰਹਿਣ ਵਾਲੀ ਹੈਗੀ ਆ ਸੋਕੇ ਦੀ। ਇਕੱਲਾ ਕੈਲੀਫੋਰਨੀਆ ਨਹੀਂ, ਨਾਰਥ ਵੈਸਟ ਦੇ ਜਿਹੜੇ ਸੂਬੇ ਆ ਉਹ ਵੀ ਇਸ ਦੀ ਮਾਰ ਹੇਠ ਆਏ ਹੋਏ ਨੇ।
ਜੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ 48 ਦੇ ਕਰੀਬ ਜਿਹੜੀਆਂ ਚਾਈਨਾ ਦੀਆਂ ਕੰਪਨੀਆਂ ਸੀਆਂ ਉਹਨਾਂ ਦੇ ਉੱਤੇ ਬੈਨ ਲਾਇਆ ਸੀ ਵੀ ਉਹਨਾਂ ਦੇ ਨਾਲ ਕੋਈ ਵੀ ਯੂਐਸ ਦਾ ਜਿਹੜਾ ਬੰਦਾ ਆ ਉਹ ਬਿਜ਼ਨਸ ਨਹੀਂ ਕਰ ਸਕਦਾ। ਅੱਜ ਉਹਨਾਂ ਕੰਪਨੀਆਂ ਦੇ ਵਿੱਚ ਹੋਰ ਨੰਬਰ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਐਡ ਕੀਤੇ ਗਏ ਆ। ਸੋ ਟੋਟਲ ਹੁਣ 59 ਚਾਈਨੀਜ਼ ਕੰਪਨੀਜ਼ ਹੈਗੀਆਂ ਆ ਜਿਨ੍ਹਾਂ ਦੇ ਲਿੰਕ ਚਾਈਨਾ ਦੀ ਮਿਲਟਰੀ ਜਾਂ ਸਰਵੇਲੈਂਸ ਦੇ ਨਾਲ ਰਿਲੇਟਡ ਹੈਗੇ ਆ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਆ ਵੀ ਇਹ ਕੰਪਨੀਆਂ ਦੇ ਨਾਲ ਕੋਈ ਵੀ ਜਿਹੜਾ ਬਿਜ਼ਨਸ ਨਾ ਕਰੇ। ਏਰੋ ਇੰਜਨ ਕਾਰਪੋਰੇਸ਼ਨ ਚਾਈਨਾ ਦੀ, ਏਰੋਸਮ ਕਾਰਪੋਰੇਸ਼ਨ, ਫੂਜ਼ੀਅਨ ਟਾਰਚ ਇਲੈਕਟ੍ਰਿਕ ਟੈਕਨੋਲੋਜੀ, ਹੁਆਵਾਈ ਟੈਕਨੋਲੋਜੀ ਜਿਹੜੀ ਇਹ ਇਹਨਾਂ ਦੇ ਉੱਤੇ ਕਹਿੰਦੇ ਪ੍ਰੋਹਿਬਿਸ਼ਨਸ ਜਿਹੜੀਆਂ ਆ ਬਹੁਤ ਜਲਦੀ ਲੱਗ ਜਾਣਗੀਆਂ। ਸੋ ਜੋ ਬਾਈਡਨ ਉਹਨਾਂ ਨੇ ਵੀ ਜਿਹੜਾ ਆਪਣਾ ਸਟੈਂਡ ਆ ਉਹ ਚਾਈਨਾ ਦੇ ਜਿਹੜੀਆਂ ਇਹ ਫਰਮਸ ਆ ਉਹਨਾਂ ਦੇ ਉੱਤੇ ਕਾਫੀ ਸਖਤ ਰੱਖਿਆ ਹੋਇਆ ਹੈ। ਜੀ ਤੇ ਹਰਜੋਤ ਸਿੰਘ ਜੀ, ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਜਿਹੜੇ ਨੰਬਰ ਆਫ ਜੌਬਸ ਜਿਹੜੀਆਂ ਐਡ ਹੋਈਆਂ 6,71,000 ਤੇ ਅਨਇੰਪਲੋਇਮੈਂਟ ਜਿਹੜੇ ਫਸਟ ਟਾਈਮ ਕਲੇਮਸ ਆ ਉਹ ਪਹਿਲੀ ਵਾਰੀ ਪੈਨੇਡੈਮਿਕ ਦੇ ਜਿਹੜੇ ਦੌਰ ਦੇ ਵਿੱਚ 4 ਲੱਖ ਤੋਂ ਥੱਲੇ ਜਿਹੜੇ ਆ ਉਹ ਆਏ ਹੈਗੇ ਨੇ। ਸੋ ਇਹ ਓਵਰਆਲ ਕਹਿੰਦੇ ਆ ਵੀ ਥੋੜ੍ਹਾ ਜਿਹਾ ਬੈਟਰ ਹੈਗਾ। 3,93,000 ਜਿਹੜੇ ਆ ਨਿਊ ਕਲੇਮਸ ਜਿਹੜੇ ਆ ਉਹ ਇਸ ਵਾਰ ਆਏ ਹੈਗੇ ਨੇ। ਸੋ ਇਹ ਥੋੜ੍ਹਾ ਜਿਹਾ ਬੈਟਰ ਆ। ਇਹ ਇਕੋਨਮੀ ਜਿਹੜੀ ਆ ਹੌਲੀ ਹੌਲੀ ਲੱਗ ਰਿਹਾ ਆ ਵੀ ਸਟੀਮ ਆ ਉਹ ਫੜ ਰਹੀ ਹੈਗੀ ਆ। ਅਤੇ ਨਾਲ ਹੀ ਜੇ ਆਪਾਂ ਹੁਣ ਜਿਹੜੀ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ, ਸਮਾਂ ਆਪਣਾ ਸਮਾਪਤ ਆ। ਡਾਓ ਜੋਨਸ ਦੇ ਵਿੱਚ ਅੱਜ 23 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 34,577 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 142 ਪੁਆਇੰਟਾਂ ਦੀ ਗਿਰਾਵਟ ਹੋਈ, 13,614 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 15 ਪੁਆਇੰਟ ਡਿੱਗੇ, 4193 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.62% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1,871 ਪ੍ਰਤੀ ਆਉਂਸ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 20 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 4 ਪੈਸੇ ਦੇ ਬਰਾਬਰ ਰਹੀ ਆ। ਜੀ ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੋ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।